ਸਾਡੀਆਂ ਇੱਜ਼ਤਾਂ ਦੀ ਹਿਫਾਜ਼ਤ ਕਰਨ ਵਾਲੇ, ਸਾਡੇ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਲੇ ਬੀਬੀਆਂ ਦੇ ਨਾਲ ਰਲ ਕੇ ਇੱਕ ਹਨੀ ਟਰੈਪ ਗੈਂਗ ਜਿਹੜਾ ਵਾ ਉਹ ਬਣਾ ਕੇ ਸ਼ਰੀਫ ਸ਼ਹਿਰੀਆਂ ਕੋਲੋਂ ਪੱਤਾ ਲੈਣਗੇ। ਕਿਉਂਕਿ ਜ਼ਾਰੀ ਬਾਤ ਆ, ਉਹ ਮੁੰਡਾ ਹੁੰਦਾ ਉਹਦੇ ਮੂੰਹ 'ਚ ਵੈਸੇ ਪਾਣੀ ਵਗਣ ਲੱਗ ਜਾਂਦਾ। ਉਹ ਜਦੋਂ ਮਿਲਣ ਦਾ ਟਾਈਮ ਬਣ ਜਾਂਦਾ, ਉਹ ਜਿਹੜੀ ਜਗ੍ਹਾ ਤੇ ਮਿਲਣਾ ਹੁੰਦਾ ਨਾ, ਉੱਥੇ ਜਨਾਬ ਕੈਮਰੇ ਵੀ ਲੱਗੇ ਹੁੰਦੇ ਆ, ਭਾਈ ਸਾਹਿਬ ਅੰਦਰ ਹੁੰਦੇ ਆ, ਨਾਲ ਹੀ ਜਨਾਬ ਪੁਲਿਸ ਵਾਲੇ ਉੱਥੇ ਧਾਵਾ ਬੋਲ ਦਿੰਦੇ ਆ। ਉਸਮਾਨ ਸਾਹਿਬ ਹੁਣ ਆਰਾਮ ਜੇ, ਤੁਸੀਂ ਵੀ ਬੜੇ ਉੱਠ ਕੇ ਗੱਲਾਂ ਕਰਦੇ ਹੋਣੇ ਬੀਬੀ ਦੇ ਨਾਲ ਰਾਤ ਨੂੰ 11 ਵਜੇ ਵੀ, ਕੈਸੀ ਹੋ ਆਪ, ਠੀਕ ਹੋ ਆਪ, ਮੇਰੇ ਜਾਨੂ ਕੋ ਨੀਂਦ ਤਾਂ ਨਹੀਂ ਆ ਰਹੀ ਹੋਗੀ ਨਾ। 45 ਲੱਖ ਤੇ 20,000 ਦੇ ਵਿੱਚ ਸਾਰਾ ਸਾਨੂੰ ਪੈ ਗਿਆ ਉਸਮਾਨ ਸਾਹਿਬ ਨੂੰ। 20 ਲੱਖ ਰੁਪਇਆ ਉਸਮਾਨ ਸਾਹਿਬ ਕੋ ਹੋਰ ਡਿਮਾਂਡ ਕਰ ਲਿਆ ਗਿਆ ਜੀ। ਆਰਪੀਓ ਸਾਹਿਬ ਦਾ ਇਹ ਸਾਨੂੰ ਬੜਾ ਫਾਇਦਾ ਵਾ ਕਿ ਐਕਸ਼ਨ ਫੌਰੀ ਲੈ ਲੈਂਦੇ ਆ। 6 ਮਹੀਨੇ ਇਨਕੁਆਇਰੀ ਚੱਲੀ। ਇਨਕੁਆਇਰੀ ਤੋਂ ਬਾਅਦ ਇਹ 2 SHO ਤੇ ਉਹਦਾ ਗਨਮੈਨ, ਸਿਕਿਉਰਿਟੀ ਅਫਸਰ, ਕਾਂਸਟੇਬਲ ਤੇ ਇੱਕ ਸਹਾਫੀ ਤੇ ਇੱਕ ਉਹ ਬੀਬੀ ਤੇ ਇਸ਼ਤਿਹਾਰੀ ਵੀ ਇੱਕ, ਇਹਨਾਂ ਦਾ ਸਾਬਤ ਹੋਇਆ ਕਿ ਇਹਨਾਂ ਨੇ 45 ਲੱਖ 20,000 ਰੁਪਇਆ ਪੱਤਾ ਲਿਆ ਵਾ। ਇਨਸਾਫ ਦੇ तमाम ਤਕਾਜ਼ੇ ਤੁਸੀਂ ਅੱਗੇ ਹੀ ਪੂਰੇ ਕਰ ਚੁੱਕੇ ਹੋ। ਹੁਣ ਇਹਨਾਂ ਬੰਦਿਆਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ। अस्सलाम वालेकुम नाज़रीन। अच्छा, टोबा टेक सिंह तो मैं ਤੁਹਾਨੂੰ ਇੱਕ ਬੜੀ ਅਹਿਮ ਖਬਰ ਦੇ ਰਿਹਾ ਕਿ ਜਿਹੜੇ ਕਾਨੂੰਨ ਦੇ ਮੁਹਾਫਿਜ਼ ਨੇ, ਸਾਡੀਆਂ ਇੱਜ਼ਤਾਂ ਦੀ ਹਿਫਾਜ਼ਤ ਕਰਨ ਵਾਲੇ, ਸਾਡੇ ਜਾਨ ਮਾਲ ਦੀ ਹਿਫਾਜ਼ਤ ਕਰਨ ਵਾਲੇ, ਉਹ ਅਗਰ ਬੀਬੀਆਂ ਦੇ ਨਾਲ ਰਲ ਕੇ ਇੱਕ ਹਨੀ ਟਰੈਪ ਗੈਂਗ ਜਿਹੜਾ ਵਾ ਉਹ ਬਣਾ ਕੇ ਸ਼ਰੀਫ ਸ਼ਹਿਰੀਆਂ ਕੋਲੋਂ ਪੱਤਾ ਲੈਣਗੇ ਤੇ ਫਿਰ ਦੱਸੋ ਕਿ ਇੱਕ ਆਮ ਆਵਾਮ ਜਿਹੜੀ ਆ ਉਹ ਕਿੱਥੇ ਖਲੋਤੀ ਹੋਏਗੀ। ਸਭ ਤੋਂ ਪਹਿਲੇ ਮੈਂ ਪੀਰ ਮਹੱਲ ਦੇ ਲੋਕਾਂ ਨੂੰ, ਗੋਜਰਾ, ਟੋਬਾ ਤੇ ਫੈਸਲਾਬਾਦ ਦੇ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਹਨੀ ਟਰੈਪ ਹੁੰਦਾ ਕੀ ਆ। ਇਹ ਕਿਸ ਤਰ੍ਹਾਂ ਪੁਲਿਸ ਵਾਲੇ, ਸਹਾਫੀ ਤੇ ਬੀਬੀਆਂ ਰਲ ਕੇ ਸ਼ਰੀਫ ਸ਼ਹਿਰੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦੀਆਂ ਵਾ, ਤਾਂ ਕਿ ਇੱਕ ਉਸਮਾਨ ਮਨੀਰ ਤਾਂ ਹਨੀ ਟਰੈਪ ਦਾ ਸ਼ਿਕਾਰ ਹੋਇਆ ਹੀ ਆ, ਹੋਰ ਵੀ ਪਤਾ ਨਹੀਂ ਕਿੰਨੇ ਹੋਏ ਹੋਣਗੇ। ਲੇਕਿਨ ਸਾਡਾ ਇਹ ਵਿਲਾਗ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਤੋਂ ਬਚ ਜਾਣਗੇ। ਕੀ ਕਰਦੇ ਆ, ਸੋਹਣੀਆਂ ਸੋਹਣੀਆਂ ਬੀਬੀਆਂ ਜਿਹੜੀਆਂ ਨਾ, ਉਹਨਾਂ ਨੂੰ ਇਕੱਠੀਆਂ ਕਰਦੇ ਆ ਆਪਣੇ ਕੋਲ, ਪੁਲਿਸ ਵਾਲੇ ਰਲ ਕੇ। ਉਹ ਕੀ ਕਰਦੇ, ਉਹਨਾਂ ਕੋਲ ਫੋਨ ਕਰਾਉਂਦੇ ਆ। ਮੇਰੇ ਫਿਰ ਦੇਖਿਆ ਜੀ, ਇਹ ਬੰਦਾ ਜੀ ਉਸਮਾਨ ਆ, ਇਹਦੇ ਕੋਲ ਕਰੋੜ ਰੁਪਇਆ ਹੈਗਾ ਵਾ, ਇਹਨੂੰ ਫੋਨ ਕਰਾਇਆ। ਫੋਨ ਕਰਦੀ, अस्सलाम वालेकुम ਜੀ, ਕੈਸੇ ਹੈ ਆਪ, ਠੀਕ ਹੈ। ਉਹ ਕਹਿੰਦਾ ਜੀ ਠੀਕ ਆ। ਕੁੜੀ ਦੀ ਆਵਾਜ਼ ਸੁਣ ਕੇ ਜ਼ਾਰੀ ਬਾਤ ਆ, ਉਹ ਮੁੰਡਾ ਹੁੰਦਾ ਉਹਦੇ ਮੂੰਹ 'ਚ ਵੈਸੇ ਪਾਣੀ ਵਗਣ ਲੱਗ ਜਾਂਦਾ। ਉਹ ਕਹਿੰਦਾ ਜੀ ਠੀਕ ਹੈ ਜੀ, ਮਿਲਣ ਦਾ ਟਾਈਮ ਬਣ ਜਾਂਦਾ। ਉਹ ਜਦੋਂ ਮਿਲਣ ਦਾ ਟਾਈਮ ਬਣ ਜਾਂਦਾ, ਉਹ ਜਿਹੜੀ ਜਗ੍ਹਾ ਤੇ ਮਿਲਣਾ ਹੁੰਦਾ ਨਾ, ਉੱਥੇ ਜਨਾਬ ਕੈਮਰੇ ਵੀ ਲੱਗੇ ਹੁੰਦੇ ਆ। ਉਹ ਹਲੇ ਕੁੜੀ ਆ ਕੇ ਉਸ ਕਮਰੇ 'ਚ ਵੜਦੀ ਆ ਤੇ ਭਾਈ ਸਾਹਿਬ ਅੰਦਰ ਹੁੰਦੇ ਆ। ਇਹ ਮੈਂ ਤੈਨੂੰ ਹਨੀ ਟਰੈਪ ਦੱਸਣ ਲੱਗਾ ਹੁੰਦਾ ਕੀ ਆ। ਭਾਈ ਸਾਹਿਬ ਅੰਦਰ ਹੁੰਦੇ ਆ, ਨਾਲ ਹੀ ਜਨਾਬ ਪੁਲਿਸ ਵਾਲੇ ਉੱਥੇ ਧਾਵਾ ਬੋਲ ਦਿੰਦੇ ਆ। ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤੇ ਰੌਲਾ ਬਣ ਜਾਂਦਾ। ਇਹ ਹਨੀ ਟਰੈਪ ਇਸ ਤਰ੍ਹਾਂ ਕਰਕੇ ਲੋਕ ਕਰਦੇ ਆ। ਰੌਲਾ ਬਣ ਜਾਂਦਾ ਜੀ, ਉਸ ਬੰਦੇ ਨੂੰ ਫਿਰ ਬਲੈਕਮੇਲਿੰਗ ਦਾ ਜਿਹੜਾ ਤਰੀਕਾ ਵਾ ਉਹ ਸ਼ੁਰੂ ਹੋ ਜਾਂਦਾ। ਬਲੈਕਮੇਲ ਕੀਤਾ ਜਾਂਦਾ, ਜਿੰਨੇ ਪੈਸੇ, ਜਿਹਦੀ ਜਿੰਨੀ ਹਸੀਅਤ ਹੋਵੇ ਉਸ ਹਸੀਅਤ ਦੇ ਮੁਤਾਬਕ ਉਹਦੇ ਕੋਲੋਂ ਪੈਸੇ ਜਿਹੜੇ ਆ ਉਹ ਵਸੂਲ ਕਰ ਲਏ ਜਾਂਦੇ ਆ। ਸਿਰਫ ਇੰਨੀ ਗੱਲ ਕਹਿ ਕੇ ਕਿ ਜਨਾਬ ਤੁਹਾਡੇ ਖਿਲਾਫ ਜ਼ਨਾ ਦੀ ਕੋਸ਼ਿਸ਼ ਦਾ ਪਰਚਾ ਹੋਣ ਲੱਗਾ ਵਾ। ਉਹ ਜ਼ਾਰੀ ਬਾਤ ਹੈ, ਜਿਹੜੇ ਇੱਜ਼ਤਦਾਰ ਲੋਕ ਹੁੰਦੇ, ਇਹ ਇੱਜ਼ਤਦਾਰ ਲੋਕ ਨਹੀਂ ਹੈਗੇ। ਨਾ ਪੁਲਿਸ ਵਾਲੇ ਇੱਜ਼ਤਦਾਰ ਨੇ, ਨਾ ਹੀ ਇਹ ਸਹਾਫੀ ਇੱਜ਼ਤਦਾਰ ਆ ਤੇ ਨਾ ਹੀ ਉਹ ਬੀਬੀ ਇੱਜ਼ਤਦਾਰ ਆ। ਲੇਕਿਨ ਕਿਉਂਕਿ ਜਿਹੜਾ ਬੰਦਾ ਹਨੀ ਟਰੈਪ ਹੋਇਆ ਹੁੰਦਾ, ਜਿਹੜਾ ਬੰਦਾ ਇਹਨਾਂ ਦੇ ਜਾਲ ਦੇ ਵਿੱਚ ਫਸਿਆ ਹੁੰਦਾ, ਉਹ ਵੀ ਨਾਮ ਨਿਹਾਦ ਹੀ ਇੱਜ਼ਤਦਾਰ ਹੁੰਦਾ ਵਾ। ਉਹ ਆਪਣੀ ਇੱਜ਼ਤ ਬਚਾਉਣ ਦੀ ਖਾਤਰ ਜਿੰਨਾ ਵੀ ਉਹਦੇ ਕੋਲ ਕੋਈ ਮਾਲ ਅਸਬਾਬ ਇਕੱਠਾ ਹੁੰਦਾ ਵਾ, ਇਹਨਾਂ ਨੂੰ ਭੱਤਾ ਦੀ ਸੂਰਤ ਦੇ ਵਿੱਚ ਦੇ ਕੇ ਤੇ ਆਪਣੀ ਜਾਨ ਛੁਡਾ ਲੈਂਦਾ ਵਾ। ਲਿਹਾਜ਼ਾ ਮੈਂ तमाम ਜਿਹੜੇ ਮੇਰੇ ਸੁਣਨ ਵਾਲੇ ਇਹਨਾਂ ਦੋਸਤਾਂ ਨੂੰ ਦੱਸਣਾ ਚਾਹਾਂਗਾ ਕਿ ਹਨੀ ਟਰੈਪ ਤੋਂ ਬਚੋ। ਜਦੋਂ ਵੀ ਕਿਸੇ ਖਾਤੂਨ ਦਾ ਖਾਸ ਤੌਰ ਤੇ ਫੋਨ ਆਵੇ ਨਾ ਤੇ ਖੂਬਸੂਰਤ ਆਵਾਜ਼ ਲੱਗੇ ਤੇ ਵੀਡੀਓ ਕਾਲ ਵੀ ਸ਼ੁਰੂ ਹੋ ਜਾਵੇ ਤੇ ਉਸ ਬੀਬੀ ਕੋਲੋਂ ਬਚੋ, ਕਿਉਂਕਿ ਉਹਦੇ ਪਿੱਛੇ ਪੁਲਿਸ ਵਾਲੇ ਵੀ ਨੇ, ਉਹਦੇ ਪਿੱਛੇ ਨਾਮ ਨਿਹਾਦ ਅਨਪੜ੍ਹ ਜਾਹਲ ਸਹਾਫੀ ਵੀ ਨੇ, ਉਹਨਾਂ ਦੇ ਪਿੱਛੇ ਇਸ਼ਤਿਹਾਰੀ ਵੀ ਨੇ। ਤੁਹਾਨੂੰ ਕਿਤੇ ਇਸ਼ਤਿਹਾਰੀ ਦੇ ਡੇਰੇ 'ਤੇ ਲੈ ਜਾਣਗੇ, ਉੱਥੇ ਜਾ ਕੇ ਕੁੱਟਣਗੇ, ਤੁਹਾਡੇ ਘਰੋਂ ਪੈਸੇ ਮੰਗਾਣਗੇ, ਤੁਹਾਨੂੰ ਦੇਣੇ ਪੈਣਗੇ। ਖੈਰ, ਇਹ ਹਨੀ ਟਰੈਪ ਤੁਸੀਂ ਆਪਣੇ ਜ਼ੇਨ ਦੇ ਵਿੱਚ ਰੱਖ ਕੇ ਤੇ ਆਪਣੀ ਅਗਲੀ ਜ਼ਿੰਦਗੀ ਜਿਹੜੀ ਆ ਗੁਜ਼ਾਰਨੀ ਹੈ। ਉਹਨਾਂ ਲੋਕਾਂ ਨੇ ਜਿਨ੍ਹਾਂ ਕੋਲ ਪੈਸੇ ਆ, ਮੇਰੇ ਵਰਗੇ ਜਿਨ੍ਹਾਂ ਕੋਲ ਪੈਸੇ ਕੋਈ ਨਹੀਂ, ਸਾਨੂੰ ਕੋਈ ਫੋਨ ਫੜਲਾ ਆ ਵੀ ਜਾਵੇ ਤਾਂ ਖੈਰ ਅਸੀਂ ਕਵਰ ਕਰ ਲਾਂਗੇ, ਕੋਈ ਨਹੀਂ। ਹੁਣ ਮੈਂ ਤੁਹਾਨੂੰ ਦੱਸਦਾ ਕਿ ਟੋਬੇ ਦੇ ਵਿੱਚ, ਅੱਛਾ ਜੀ, ਹੁਣ ਮੈਂ ਤੁਹਾਨੂੰ ਅਸਲ ਵਾਕਿਆ ਲੈ ਕੇ ਆਉਣਾ ਜੀ। ਟੋਬਾ ਟੇਕ ਸਿੰਘ ਦਾ ਇਲਾਕਾ ਜੀ, ਪੀਰ ਮਹੱਲ, ਉੱਥੇ ਉਸਮਾਨ ਨਾਮੀ ਇੱਕ ਬੰਦਾ ਜੀ, ਉਹਨੂੰ ਇੱਕ ਖਾਤੂਨ ਆ ਇਕਰਾ, ਉਹ ਫੋਨ ਕਰਦੀ ਹੈ ਜੀ। ਫੋਨ ਕਰਾ ਕੇ ਤੇ ਆਪਣੇ ਜਾਲ ਦੇ ਵਿੱਚ ਫਸਾਉਂਦੀ ਆ। ਹੁਣ ਉਹਨੂੰ ਨਹੀਂ ਪਤਾ ਹੁੰਦਾ ਉਸਮਾਨ ਨੂੰ ਕਿ ਇਹਦੇ ਪਿੱਛੇ 2 SHO ਨੇ। ਉਹਨਾਂ ਦੇ ਨਾਮ, ਇੱਕ ਦਾ ਨਾਮ ਆ ਜੀ ਰਿਜ਼ਵਾਨ ਤੇ ਇੱਕ ਦਾ ਨਾਮ ਆ ਥੋੜ੍ਹਾ ਜਿਹਾ ਔਖਾ, ਇਬਤਸਾਮੁਲ ਹਕ। ਇਹ ਦੋਨੇ SHO ਉਸ ਬੀਬੀ ਦੇ ਪਿੱਛੇ ਨੇ ਜਿਹੜੇ ਉਹਨੂੰ ਕੋਲੋਂ ਫੋਨ ਕਰਵਾ ਰਹੇ ਨੇ। ਖੈਰ, ਬੀਬੀ ਉਹਨੂੰ ਫੋਨ ਕਰਦੀ ਆ, ਜਾ ਕੇ ਗੱਲਬਾਤ ਹੁੰਦੀ ਆ, ਆਪਣਾ ਜਿਹੜਾ ਕੋਈ ਉਹਨਾਂ ਦਾ ਜੋ ਸਮਝ ਰਹੇ ਹੋ ਨਾ, ਤੋ ਆਪਣਾ ਕੋਈ ਐਕਸ਼ਨ ਵੈਕਸ਼ਨ ਮਾੜਾ ਚੰਗਾ ਕੋਈ ਚੁੰਮੀ ਚੱਟੇ ਵਾਲਾ ਕਰਦੇ ਹੋ, ਕੋਈ ਇੱਦਾਂ ਦੀ ਹਰਕਤ ਕਰਦੇ ਆ ਤੇ ਉੱਤੋਂ ਹੀ ਜਨਾਬ ਬੰਦੇ ਪੈ ਜਾਂਦੇ ਆ। ਬੰਦੇ ਪੈਣ ਤੋਂ ਬਾਅਦ ਜੀ ਇੱਕ ਦਰਖਾਸਤ ਜਿਹੜੀ ਆ ਉਹ ਬੀਬੀ ਲਿਖਦੀ ਆ। ਲਿਖ ਕੇ ਜਨਾਬ ਉਹ SHO ਸਾਹਿਬ ਨੂੰ ਦੇ ਦਿੰਦੀ ਹੈ ਜੀ, SHO ਅੜੋਤੀ ਸਾਹਿਬ ਨੂੰ।
ਕਿ ਇਹ ਜੀ ਮੇਰੇ ਨਾਲ ਜ਼ਨਾਹ ਦੀ ਕੋਸ਼ਿਸ਼ ਹੋ ਗਈ ਆ ਤੇ ਮੈਂ ਮਰ ਗਈ, ਮੇਰੇ ਤਾਂ ਪੱਲੇ ਨਹੀਂ ਛੱਡਿਆ ਇਹਨੇ ਕੱਖ ਵੀ। ਇਹਦੇ ਵਿੱਚ ਇੱਕ ਸਹਾਫੀ ਵੀ ਆ ਤੇ ਸੁਣਨ 'ਚ ਉਹ ਆਇਆ ਕਿ ਉਹ ਚਿੱਟਾ ਨੰਗਾ ਅਨਪੜ੍ਹ ਆ ਤੇ ਅੱਲਾ ਦੀ ਮਿਹਰਬਾਨੀ ਨਾਲ ਉਹਦੀ ਵੀ ਮੈਂ ਤੁਹਾਨੂੰ ਪਿੱਛੇ ਇੱਕ ਦਿਖਾਉਂਦਾ ਵਾਂ, ਤਸਵੀਰ ਵੀ ਦਿਖਾਉਂਦਾ ਸਹਾਫੀ ਸਾਹਿਬ ਦੀ ਤੇ ਨਾਲ ਤੁਹਾਨੂੰ ਮੈਂ ਉਹਦਾ ਰਿਕਾਰਡ ਵੀ ਦਿਖਾਉਂਦਾ ਵਾਂ। ਉਹਦੇ ਰਿਕਾਰਡ ਦੇ ਮੁਤਾਬਕ ਵੀ ਉਹ ਵੀ ਕਿੰਨੀਆਂ ਹੀ FIRਾਂ ਦਾ ਮੁਲਜ਼ਮ ਆ ਤੇ ਉਹ ਸਹਾਫੀ ਬਣਿਆ ਆ। ਤੇ ਇਸ ਤਰ੍ਹਾਂ ਦੇ ਸਹਾਫੀਆਂ ਕੋਲੋਂ ਸਾਡੇ ਮੁਲਕ ਨੂੰ ਵੀ ਅੱਲਾ ਬਚਾਵੇ। ਖੈਰ ਜੀ, ਉਹ ਸਹਾਫੀ ਸਾਹਿਬ ਵੀ ਨਾਲ ਨੇ। ਇਹ ਸਾਰੇ ਰਲ ਮਿਲ ਕੇ ਉਸ ਬੰਦੇ ਨੂੰ ਇੱਕ ਇਸ਼ਤਿਹਾਰੀ ਦੇ ਡੇਰੇ ਤੇ ਲੈ ਜਾਂਦੇ ਨੇ। ਜਦੋਂ ਇਸ਼ਤਿਹਾਰੀ ਦੇ ਡੇਰੇ ਤੇ ਲੈ ਜਾਂਦੇ, ਉੱਥੇ ਜਾ ਕੇ ਤੈਅ ਹੁੰਦਾ ਜੀ 30 ਲੱਖ ਰੁਪਇਆ ਸਿੱਕਾ ਰਾਜੁਲ ਵਕਤ ਅਦਾ ਕਰ ਦਿਓ ਤੇ ਨਾ ਸਾਡੀ ਇੱਜ਼ਤ ਗਈ ਹੈ, ਨਾ ਸਾਡੀ ਕੁੜੀ ਨੂੰ ਤੁਸੀਂ ਛੇੜਿਆ ਤੇ ਨਾ ਸਾਡੀ ਬੱਚੀ ਨੂੰ ਤੁਸੀਂ ਛੇੜਿਆ ਤੇ ਨਾ ਸਾਡੀ ਕਿਸੇ ਧੀ ਭੈਣ ਦੇ ਨਾਲ ਤੁਸੀਂ ਜਨਾਹ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੇ ਰਲ ਮਿਲ ਕੇ ਗੇਮ ਪਾ ਕੇ ਤੇ 30 ਲੱਖ ਰੁਪਇਆ ਉਹਦੇ ਕੋਲ ਲੈਂਦੇ ਆ ਤੇ ਅੱਲਾ ਦੇ ਸਪੁਰਦ। ਇਹਨੂੰ ਕਿਹਾ ਜਾਂਦਾ ਪੱਤਾ। ਠੀਕ ਹੈ ਜੀ। ਪੱਤੇ ਲੈ ਕੇ ਤੇ ਬੀਬੀ ਆਪਣੇ ਘਰ ਆਪਣਾ ਹਿੱਸਾ ਲੈ ਗਈ। ਸਹਾਫੀ ਸਾਹਿਬ ਨੇ ਆਪਣਾ ਹਿੱਸਾ ਲਿਆ, SHO ਸਾਹਿਬ ਨੇ ਆਪਣਾ ਹਿੱਸਾ ਲਿਆ ਤੇ ਇਸ਼ਤਿਹਾਰੀ ਸਾਹਿਬ ਨੇ ਆਪਣਾ ਹਿੱਸਾ ਲਿਆ ਤੇ ਘਰੋਂ ਘਰ ਚਲੇ ਗਏ। ਸਕੂਨ ਹੋ ਗਿਆ। ਉਸਮਾਨ ਸਾਹਿਬ ਹੁਣ ਆਰਾਮ ਜੇ। ਤੁਸੀਂ ਵੀ ਬੜੇ ਉੱਠ ਕੇ ਗੱਲਾਂ ਕਰਦੇ ਹੋਣੇ ਬੀਬੀ ਦੇ ਨਾਲ ਰਾਤ ਨੂੰ 11 ਵਜੇ ਵੀ, ਕੈਸੀ ਹੋ ਆਪ, ਠੀਕ ਹੋ ਆਪ, मेरे जानू को नींद तो नहीं आ रही होगी ना, इसीलिए नहीं आ रही, मेरे पास अभी 30 ਲੱਖ ਪੜਾ हुआ है, ਹੁਣ ਦੇ ਕੇ ਬੜੇ ਸਕੂਨ ਨਾਲ ਨੀਂਦ ਆਈ ਹੋਣੀ। ਚਲੋ ਖੈਰ 30 ਲੱਖ ਤੁਹਾਡਾ ਸੀ, ਤੁਸੀਂ ਭਾਵੇਂ ਜਿਹਨੂੰ ਮਰਜ਼ੀ ਦਿਓ, ਅਸੀਂ ਤਾਂ ਸਿਰਫ ਆਪਣੀ ਆਵਾਮ ਨੂੰ ਦੱਸਣਾ ਵਾ ਕਿ ਇਸ ਤਰ੍ਹਾਂ ਵੀ ਹੁੰਦਾ ਵਾ ਜਨਾਬ। ਅੱਛਾ ਜੀ, ਫਿਰ ਰਾਤੀ ਸੁੱਤੇ ਪਏ ਨਾ, ਕਿਤੇ ਉੜਦੀ ਇਸ਼ਤਿਹਾਰੀ ਨੇ ਕਿ ਪਤਾ ਨਹੀਂ ਕਿੰਨੇ ਖਬਰ ਦਿੱਤੀ SHO ਪੀਰਮਲ ਸਾਹਿਬ ਨੂੰ ਕਿ ਤੇਰੇ ਇਲਾਕੇ ਦੇ ਵਿੱਚ 30 ਲੱਖ ਰੁਪਇਆ SHO ਰੋਤੀ ਸਾਹਿਬ ਲੈ ਗਏ ਨੇ, ਤੁਸੀਂ ਇੱਥੇ ਸੁੱਤੇ ਪਏ ਹੋ। ਉਹਨੇ ਵੀ ਚੱਕਿਆ, ਉਹਨੇ ਵੀ ਉਸਮਾਨ ਸਾਹਿਬ ਨੂੰ ਫੋਨ ਕੀਤਾ। ਉਹਨੇ ਕਿਹਾ ਭਾਈ ਮੇਰੇ ਇਲਾਕੇ ਦੇ ਵਿੱਚ ਕੁੜੀਆਂ ਦੇ ਨਾਲ ਇਸ਼ਤੂ ਪੀਲੂ ਕਰੋ, ਤੋਤਾ ਮੈਨਾ ਕਰੋ ਤੇ ਜਨਾਬ ਪੈਸੇ ਲੈ ਜਾਵੇ SHO ਰੋਤੀ ਸਾਹਿਬ। ਇੰਜ ਨਹੀਂ ਹੋਣਾ, ਇੱਧਰ ਆਓ, ਸਾਡਾ ਹਿੱਸਾ ਸਾਨੂੰ ਦਿਓ। SHO ਪੀਰਮਲ ਸਾਹਿਬ ਆਏ, 15 ਲੱਖ ਰੁਪਇਆ ਉਹ ਵੀ ਲੈ ਗਏ। ਟੋਟਲ ਹੋ ਗਿਆ ਜੀ 45 ਲੱਖ ਤੇ 20,000 ਰੁਪਇਆ। ਜਿਹੜੇ ਮਗਰ ਨਹੀਂ ਹੁੰਦੇ ਤਾੜੀਆਂ ਮਾਰਨ ਵਾਲੇ, ਵਾਹ ਜੀ ਵਾਹ ਕਰਨ ਵਾਲੇ, ਉਹ ਜਿਹੜੇ ਕੋ ਸਿਕਿਉਰਿਟੀ ਕਾਂਸਟੇਬਲ, ਗਨਮੈਨ, ਸ਼ਨਮੈਨ ਕੋ 5-5 ਹਜ਼ਾਰ ਰੁਪਇਆ ਕਰਕੇ 20,000 ਉਹਨਾਂ ਨੇ ਕਰ ਲਿਆ। ਖੈਰ ਜੀ, ਕਿੱਸਾ ਮੁਖਤਸਰ, ਇੱਥੇ ਗੱਲ ਮੁੱਕ ਗਈ। ਸਾਨੂੰ ਇੱਕ ਬੀਬੀ ਦੇ ਨਾਲ ਗੱਲ ਕਰਨੀ ਪਈ, ਪਤਾ ਨਹੀਂ ਕੋਈ ਚੁੰਮੀ ਚਾਮੀ ਉਹਨੇ ਲਈ ਵੀ ਹੋਣੀ ਕਿ ਨਹੀਂ ਲਈ ਹੋਣੀ। ਖੈਰ ਇਹ ਸਾਰਾ ਕਿੱਸਾ ਸਾਨੂੰ ਪੈ ਗਿਆ 45 ਲੱਖ ਤੇ 20,000 ਦੇ ਵਿੱਚ ਸਾਰਾ ਸਾਨੂੰ ਪੈ ਗਿਆ ਉਸਮਾਨ ਸਾਹਿਬ ਨੂੰ। ਜਦੋਂ ਉਸਮਾਨ ਸਾਹਿਬ ਆਪਣੇ ਘਰ ਜਾ ਕੇ 45 ਲੱਖ 20,000 ਦੇ ਕੇ ਸੌਂ ਸੂ ਗਏ ਤੇ ਫਿਰ बीबी ਦੀ कॉल आई, इकरा बीबी दी। उन्होंने क्या जानू अभी तो आपके पास पैसे और भी पड़े हैं, मुझे पता चला है, लिहाजा 20 लाख रुपए और दें। अभी जो आपने तोता मैना किया था ना, उसकी असरात मेरे में हैं, नहीं तो फिर पर्चा हो सकता है। समझ रहे हो ना मेरी गल? चलो समझिए, बस अगे ना करियो कुछ भी। अच्छा खैर जी, 20 लाख रुपया उस्मान साहब को होर डिमांड कर लिया गया जी। ਉਸਮਾਨ ਨੇ ਕਿਹਾ ਜੀ ਆਹ 20 ਲੱਖ ਵੀ ਮੈਂ ਦੇ ਦਿਆਂ ਤੇ ਕੱਲ ਨੂੰ ਹੋ ਸਕਦਾ ਕਿ ਤੋਤਾ ਮੈਨਾ ਦੇ ਅਸਰਾਤ ਬੜੀ ਦੇਰ ਤੱਕ ਚੱਲਣ, ਮੈਨੂੰ ਪਤਾ ਨਹੀਂ ਕਿੰਨੇ ਕਿ 20 ਲੱਖ ਰੁਪਏ ਦੇਣੇ ਪੈਣ। ਖੈਰ ਜੀ, ਉਹਨੇ ਉੱਥੇ ਕੋ ਮਾੜਾ ਚੰਗਾ ਟੋਬੇ ਵਾਲੇ ਜਿਹੜੇ ਅਫਸਰ ਨੇ ਉਹਨਾਂ ਨੂੰ ਅਪਰਾਜ ਕੀਤਾ, ਲੇਕਿਨ ਇਹ ਜਿਹੜਾ ਭਾਈ ਸੀ ਨਾ, ਇਹ ਜਿਹੜਾ ਦੋਨੇ SHO ਤੇ ਇਹਨਾਂ ਦੇ ਗਨਮੈਨ ਤੇ ਇਸ਼ਤਿਹਾਰੀ ਤੇ ਸਾਫੀ, ਇਹ ਉੱਥੇ ਬੜੇ ਬਾਅਸਰ ਨੇ। ਇਹਨਾਂ ਨੇ ਸਾਰੀ ਗੇਮ ਨੂੰ ਲੁਕੋ ਲਕਾ ਲਿਆ, ਕਿਤੇ ਵੀ ਉੱਥੇ ਅਫਸਰਾਂ ਨੂੰ ਮਿਲਿਆ। ਜ਼ਾਹਰੀ ਬਾਤ ਆ, ਜਿੱਥੇ ਕਿਤੇ 45 ਲੱਖ ਦੇ ਵਿੱਚੋਂ ਕੋਈ 2 ਲੱਖ ਅਫਸਰ ਨੂੰ ਵੀ ਕਿਸੇ ਨੂੰ ਦੇਤਾ ਹੋਏਗਾ, ਕਿਹੜਾ ਉੱਥੇ ਫਰਕ ਪੈਂਦਾ ਵਾ। ਕਿਸੇ ਨੂੰ ਆਈਫੋਨ ਲੈਤਾ ਹੋਏਗਾ, ਉਹ ਸੈਮਸੰਗ ਦਾ ਕਿਤਾਬ ਜੀ ਵਾਲਾ ਫੋਨ ਆਇਆ ਅੱਜ ਕੱਲ੍ਹ, ਉਹਦਾ ਬੜਾ ਟਰੈਂਡ ਚੱਲਿਆ ਆ। ਅਫਸਰਾਂ ਨੂੰ ਉਹ ਬੜੇ ਮਿਲ ਰਹੇ ਆ ਕਿ ਉਹ ਕਿਤਾਬ ਖੋਲੋ ਤੇ ਇੰਜ ਕਰਕੇ ਜਿਹੜਾ ਸੈਮਸੰਗ ਦਾ ਫੋਨ ਹੈ ਨਾ, ਉਹ ਦੇਤਾ ਹੋਏਗਾ। ਖੈਰ ਜੀ, ਫੋਨ ਫਾਨ ਦੇ ਕੇ ਉਹਨਾਂ ਨੇ ਉੱਥੇ ਮਾਮਲਾ ਠੱਪ ਕਰ ਲਿਆ। ਲੇਕਿਨ ਉਸਮਾਨ ਨੇ RPO ਫੈਸਲਾਬਾਦ ਨੂੰ ਇੱਕ ਦਰਖਾਸਤ ਦਿੱਤੀ। RPO ਫੈਸਲਾਬਾਦ ਸਾਹਿਬ ਨੇ ਉੱਤੇ ਫੌਰੀ ਤੌਰ 'ਤੇ ਐਕਸ਼ਨ ਲਿਆ। RPO ਸਾਹਿਬ ਦਾ ਇਹ ਸਾਨੂੰ ਬੜਾ ਫਾਇਦਾ ਵਾ ਕਿ ਐਕਸ਼ਨ ਫੌਰੀ ਲੈ ਲੈਂਦੇ ਆ। ਇਹਨਾਂ ਨੇ ਐਕਸ਼ਨ ਲੈ ਕੇ SSP ਇਨਵੈਸਟੀਗੇਸ਼ਨ ਫੈਸਲਾਬਾਦ ਨੂੰ ਕਿਹਾ ਕਿ ਭਾਈ ਜੀ ਇਹ ਮਸਲਾ ਵੇਖੋ, ਟੋਬੇ ਵਾਲੇ ਤਾਂ ਲੁੱਟ ਕੇ ਖਾਈ ਜਾ ਰਹੇ ਆਵਾਮ ਨੂੰ। ਖੈਰ ਜੀ, 6 ਮਹੀਨੇ ਇਨਕੁਆਇਰੀ ਚੱਲੀ। ਇਨਕੁਆਇਰੀ ਤੋਂ ਬਾਅਦ ਇਹ 2 SHO ਤੇ ਉਹਦਾ ਗਨਮੈਨ, ਸਿਕਿਉਰਿਟੀ ਅਫਸਰ, ਕਾਂਸਟੇਬਲ ਤੇ ਇੱਕ ਸਹਾਫੀ ਤੇ ਇੱਕ ਉਹ ਬੀਬੀ ਤੇ ਇਸ਼ਤਿਹਾਰੀ ਵੀ ਇੱਕ, ਇਹਨਾਂ ਦਾ ਸਾਬਤ ਹੋਇਆ ਕਿ ਇਹਨਾਂ ਨੇ 45 ਲੱਖ 20,000 ਰੁਪਇਆ ਭੱਤਾ ਲਿਆ ਵਾ। ਕੁੜੀ ਨੂੰ ਨਾਲ ਲਾ ਕੇ ਹਨੀ ਟਰੈਪ ਕਰਾ ਕੇ ਇਸ਼ਤੂ ਬਿੱਲੂ ਕਰਾ ਕੇ ਪੈਸੇ ਲਏ ਨੇ ਤੇ ਇਹਨਾਂ ਦੇ ਉੱਤੇ ਫੌਰੀ ਤੌਰ 'ਤੇ ਮੁਕੱਦਮਾ ਦਰਜ ਕੀਤਾ ਜਾਵੇ। ਤੇ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸਾਂਗਾ, ਇਹ ਲੋਕ ਇੰਨੇ ਬਾਅਸਰ ਨੇ ਮਾਸ਼ਾਅੱਲਾ ਕਿ ਇਹਨਾਂ ਨੇ ਜਿਹੜੇ ਉਸਮਾਨ ਸਾਹਿਬ ਨੇ ਇਹਨੂੰ FI ਵਾਲਿਆਂ ਕੋਲ ਚੁਕਾਤਾ। ਉਹਦੀ ਫੁਟੇਜ ਵੀ ਮੇਰੇ ਕੋਲ ਆ ਗਈ, ਮੈਂ ਤੁਹਾਨੂੰ ਉਹ ਵੀ ਦਿਖਾਣਾ ਵਾ। ਉਹ ਜਿਹੜੇ ਸਹਾਫੀ ਸਾਹਿਬ ਨੇ ਨਾ, ਉਹਨਾਂ ਨੇ ਉੱਥੇ ਇੱਕ ਹੋਰ ਬੀਬੀ ਦਾ ਇਸਤੇਮਾਲ ਕੀਤਾ। ਉਸ ਬੀਬੀ ਕੋਲੋਂ ਐਪਲੀਕੇਸ਼ਨ ਦਵਾਈ ਸਹਾਫੀ ਸਾਹਿਬ ਨੇ ਉਸਮਾਨ ਦੇ ਉੱਤੇ FIR ਸਾਈਬਰ ਕ੍ਰਾਈਮ ਦੇ ਵਿੱਚ। ਸਾਈਬਰ ਕ੍ਰਾਈਮ ਵਾਲੇ ਥਾਣੇ ਦੇ ਬਾਹਰ ਇਹਨੂੰ ਚੱਕ ਕੇ ਲੈ ਗਏ। ਆ ਵੀ ਤੂੰ ਬੀਬੀ ਨੂੰ ਗੰਦੀਆਂ ਕਾਲਾਂ ਕਰਕੇ ਗੰਦੀਆਂ ਗੱਲਾਂ ਕਰਦਾ ਵਾ
ਚੱਲ ਤੇਰਾ ਅਸੀਂ ਇਲਾਜ ਕਰਦੇ ਹਾਂ। ਖੈਰ ਉਹ ਤੇ ਫਿਰ ਮਾੜਾ ਚੰਗਾ ਉੱਥੇ ਬੰਦੇ ਬੁੰਦੇ ਪਏ ਤੇ ਉਹ ਆਪਣੀ ਉਸਮਾਨ ਸਾਹਿਬ ਦੀ FIA ਵਾਲਿਆਂ ਕੋਲ ਜਾਨ ਛੜਾਈ। ਖੈਰ ਜੀ ਹੁਣ ਪਰਚਾ ਹੋ ਗਿਆ ਵਾ। ਹੁਣ ਅਸੀਂ IG ਪੰਜਾਬ ਤੇ RPO ਫੈਸਲਾਬਾਦ ਸਾਹਿਬ ਨੂੰ ਰਿਕਵੈਸਟ ਕਰਾਂਗੇ ਕਿ ਇਹਦੇ ਵਿੱਚ ਇਨਸਾਫ ਦੇ तमाम तर ਤਕਾਜ਼ੇ ਤੁਸੀਂ ਅੱਗੇ ਹੀ ਪੂਰੇ ਕਰ ਚੁੱਕੇ ਹੋ। ਹੁਣ ਇਹਨਾਂ ਬੰਦਿਆਂ ਨੂੰ ਫੌਰੀ ਤੌਰ ਤੇ ਗ੍ਰਿਫਤਾਰ ਕੀਤਾ ਜਾਵੇ ਤੇ ਕਾਨੂੰਨ ਦੇ ਮੁਤਾਬਕ ਇਨਸਾਫ ਦੇ ਤਕਾਜ਼ੇ ਜਿਹੜੇ ਪੂਰੇ ਕਰ ਚੁੱਕੇ ਉਹਦੇ ਮੁਤਾਬਕ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। IG ਸਾਹਿਬ, ਵਜ਼ੀਰ ਆਲਾ ਪੰਜਾਬ ਸਾਹਿਬਾ ਜਨਾਬ ਮੋਹਸਿਨ ਨਕਵੀ ਸਾਹਿਬ, ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਕਿ ਤਾਂ ਕਿ ਕੋਈ ਹੋਰ ਸ਼ਰੀਫ ਆਦਮੀ ਇਸ ਤਰ੍ਹਾਂ ਦੇ ਹਨੀ ਟਰੈਪ ਦਾ ਸ਼ਿਕਾਰ ਨਾ ਹੋਵੇ। ਔਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ, ਇਹ ਹਨੀ ਟਰੈਪ ਕੱਲੇ ਟੋਬੇ 'ਚ ਨਹੀਂ ਹੋਣ ਡਿਆ, ਇਹ ਹੋਰ ਵੀ ਬੜੇ ਸ਼ਹਿਰਾਂ 'ਚ ਹੋਣ ਡਿਆ ਵਾ। ਸਾਰੇ ਦੋਸਤ ਬਚ ਕੇ ਰਹੋ। ਸ਼ੁਕਰੀਆ।